मौलाना रूम रहमतुल्लाह अलैह दी कबर मुबारक दी ज़ियारत करन तो बाद ਜਦੋਂ ਅਸੀਂ ਹੁਣ ਵਾਪਸ ਚੱਲੇ ਤੇ ਅਸਾਂ ਵੇਖਿਆ ਕਿ ਐਦਰ ਸਾਈਡ ਦੇ ਉੱਤੇ ਜਿਹੜੇ ਇਹ ਬਰਾਂਡੇ ਬਣੇ ਨੇ, ਇਹਨਾਂ ਬਰਾਂਡਿਆਂ ਦੇ ਵਿੱਚ ਛੋਟੇ ਛੋਟੇ ਜਿਹੜੇ ਕੁਟੀਏ ਕਮਰੇ ਬਣੇ ਨੇ, ਲੋਕ ਕੀ ਵੇਖਣ ਜਾਂਦੇ ਨੇ। ਇਹ ਉਸ ਪੁਰਾਣੇ ਦੌਰ ਦੀਆਂ ਕੁਝ ਚੀਜ਼ਾਂ, ਕੁਝ ਇਸਤੇਮਾਲ ਕੀਤੀਆਂ ਹੋਈਆਂ ਸ਼ੈਵਾਂ ਇੱਥੇ ਪਈਆਂ ਨੇ। ਉਹਨਾਂ ਦੇ ਵਿੱਚ ਕੋਈ ਏਡੀ ਖਾਸ ਸ਼ੈ ਮੌਲਾਨਾ ਰੂਮ ਦੇ ਯਾਨੀ ਕਿ ਰਿਲੇਟਡ ਨਹੀਂ। मतलब ਜਿਹੜੇ ਬਾਅਦ ਦੇ ਵਿੱਚ ਓਟਮਨ ਇੰਪਾਇਰ ਵਗੈਰਾ ਵਗੈਰਾ ਜਿਹੜੇ ਉਹ ਲੋਕ ਹੋਏ, ਉਹਨਾਂ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਸ਼ੈਵਾਂ ਪਈਆਂ ਸਨ। ਉਹ ਫਿਰ ਸਾਡੇ ਟਾਈਮ ਦੀ ਕਿੱਲਤ ਦੀ ਵਜ੍ਹਾ ਤੋਂ ਇਹਨਾਂ ਮਤਲਬ ਟਾਈਮ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਵੀ ਕਵਰ ਕੀਤਾ ਜਾਵੇ, ਕਿਉਂਕਿ ਅਸਾਂ ਅੱਗੇ ਦੂਜੇ ਸ਼ਹਿਰ ਵੀ ਜਾਣਾ। ਹੁਣ ਇਹ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਪਿਆ ਇੱਕ ਹਾਲ ਹੈ, ਇਸ ਹਾਲ ਦੇ ਵਿੱਚ ਜਿਹੜੇ ਦਰਵੇਸ਼ ਲੋਕ, ਉਹਨਾਂ ਦੇ ਉਸ ਵਕਤ ਦੇ ਬੜੇ ਬਰਗਜ਼ੀਦਾ ਬੰਦਾ, ਉਹਨਾਂ ਦੇ ਸਟੈਚੂ ਉਹਨਾਂ ਦੇ ਯਾਨੀ ਕਿ ਬਣਾ ਕੇ ਨਾ ਉਹਨਾਂ ਨੇ ਮੁਜੱਸਮੇ ਉਹ ਅੰਦਰ ਰੱਖੇ ਨੇ। ਆਓ ਤੁਹਾਨੂੰ ਵਹਾਨੇ ਆ, ਵੇਖ ਕੇ ਇਨਸ਼ਾਅੱਲਾ ਤੁਹਾਨੂੰ ਚੰਗਾ ਲੱਗੇਗਾ। ਆ ਜਾਓ। ਲਓ ਜੀ, ਇਹ ਜਗ੍ਹਾ ਅਸੀਂ ਆਏ ਆ, ਇੱਥੇ ਉਹਨਾਂ ਦੇ ਦਰਵੇਸ਼ਾਂ ਦੇ ਸਟੈਚੂ ਪਏ ਨੇ। ਆਓ ਤੁਹਾਨੂੰ ਜ਼ਿਆਰਤ ਕਰਾਉਂਦੇ ਆ। ਇਹਨੂੰ ਜ਼ੂਮ ਕਰਨਾ ਜ਼ਰਾ। ਭਾਂਡਿਆਂ ਵੱਲ, ਅੱਗ ਵੱਲ, ਉਹ ਦੇਸਕਿਆਂ ਵੱਲ। ਇਹ ਚੀਜ਼ ਹੈ ਇੱਧਰ ਬਣਾਏ। ਹਾਂ ਤੁਸੀਂ ਉਧਰ ਹੋਈਓ, ਅਸਨੈਨ ਭਾਈ ਤੁਸੀਂ ਉਧਰ ਹੋਈਓ। ਕੰਮ okay, thank you, thank you. Pakistani dress. थैंक यू, थैंक यू। यानी ਇਹ ਉਹ ਜਗ੍ਹਾ ਹੈ ਕਿ ਜਿੱਥੇ ਉਦੋਂ ਮਤਲਬ ਕਿ ਕਿਚਨ ਦਾ ਕੰਮ ਲਿਆ ਜਾਂਦਾ ਸੀ। ਮਤਲਬ ਉਹ ਖਾਣਾ ਬਣਾਉਂਦੇ ਸਨ ਤੇ ਕਿਚਨ ਦਾ ਕੰਮ ਲਿਆ ਜਾਂਦਾ ਸੀ ਇਸ ਜਗ੍ਹਾ ਤੋਂ। ਔਰ ਇਹ ਤੁਸੀਂ ਵੇਖਦੇ ਹੋ ਕਿ ਮਤਲਬ ਉਹ ਜਿਵੇਂ ਬਰਤਨ ਇਸਤੇਮਾਲ ਸ਼ੁਦਾ ਹੈ ਵੀ ਉਹੀ ਬਰਤਨ ਨੇ। ਥੱਲੇ ਜਿਵੇਂ ਅੱਗ ਬਾਲੀ ਹੈ ਉਹਨਾਂ ਨੇ, ਜਿਹੜੀ ਮਤਲਬ ਥੱਲੇ ਅੱਗ ਬਾਲੀ ਹੈ, ਉੱਤੇ ਜਿਹੜੇ ਭਾਂਡੇ ਨੇ ਇੰਜ ਜਿਵੇਂ ਉਹਨਾਂ ਦੇ ਇਸਤੇਮਾਲ ਸ਼ੁਦਾ। ਇਹ ਜਿਹੜੇ ਸਟੈਚੂ ਬਣੇ ਨੇ, ਇਹ ਸਮਝੋ ਕਿ ਉਹ ਉਸ ਦੌਰ ਦੇ ਜਿਹੜੇ ਲੋਕ ਸਨ, ਉਹਨਾਂ ਦੇ ਨਾਲ ਮੁਸ਼ਾਬਹਤ, ਉਹਨਾਂ ਦਾ ਅਕਸ ਜਿਹੜਾ ਨਾ ਉਹ ਸਟੈਚੂ ਉਹਨਾਂ ਨੇ ਬਣਾਏ ਨੇ। ਅੱਗੇ ਆਈਏ ਤੇ ਇਹ ਵੇਖੋ ਨਾ, ਉਹ ਪਿੱਛੇ ਉਹ ਇੱਕ ਲੂੰਬੀ ਜੀ ਬਣੀ ਜਿਹਦੇ ਵਿੱਚ ਉਹ ਦੇਗਾਂ ਪਈਆਂ ਨੇ। ਉਹ ਵੀ ਮਤਲਬ ਇਸਤੇਮਾਲ ਵਾਸਤੇ ਜਿਹੜੇ ਭਾਂਡੇ ਇਸਤੇਮਾਲ ਹੁੰਦੇ ਸਨ ਨਾ ਖਾਣੇ ਵਾਸਤੇ, ਉਹ ਉਹਨਾਂ ਦੇ। ਇਹ ਥੱਲੇ ਪਈਆਂ ਨੇ ਚੀਜ਼ਾਂ, ਇਹ ਵੀ ਮਤਲਬ ਇਸੇ ਇਸਤੇਮਾਲ ਦੀ ਜਿਹੜੀਆਂ ਚੀਜ਼ਾਂ ਆਉਂਦੀਆਂ ਰਹੀਆਂ ਨੇ ਉਹਦੇ ਰਿਲੇਟਿਡ। ਉਹ ਤੇ ਛਾਨਣੀ ਪਈ ਹੈ, ਬੜਾ ਵੱਡਾ ਥਾਲ ਪਿਆ ਹੈ। ਹਾਂਜੀ, ਉਹ ਕੁੰਡੀ ਡੰਡਾ ਪਿਆ, ਉਹ ਇੱਕ ਵੱਡਾ ਕੜਛਾ ਚਮਚਾ ਪਿਆ ਵੀ ਜਿਹਦੇ ਨਾਲ ਮਤਲਬ ਉਹ ਜਿਵੇਂ ਦੇਗ ਦੇ ਵਿੱਚ ਕੁਛ ਹੈ ਕੱਢਣੀ ਹੁੰਦੀ ਸੀ। ਉਹ ਅੱਗ ਬਾਲ ਅਗਾਂ ਪਿਛਾਂ ਕਰਨ ਵਾਸਤੇ ਚਿਮਟਾ ਪਿਆ, ਉਹ ਸਾਲਣ ਵਾਸਤੇ ਤਾਂਬੀਆ ਪਿਆ, ਉਹ ਚਾਹ ਬਣਾਉਣ ਵਾਸਤੇ ਫਰਾਈ ਬਣ ਪਿਆ। ਯਾਨੀ ਕਿ ਸਾਰੀਆਂ ਚੀਜ਼ਾਂ ਯਾਨੀ ਕਿਚਨ ਦੇ ਵਿੱਚ ਜਿਹੜੀਆਂ ਇਸਤੇਮਾਲ ਹੁੰਦੀਆਂ ਸਨ। ਅੱਗੇ ਆ ਵੇਖੋ, ਆਓ ਹੁਣ ਉਹ ਜਿਹੜਾ ਸੂਫੀਆਨਾ ਯਾਨੀ ਕਲੰਦਰੀ ਧਮਾਲ ਸੂਫੀਆਨਾ ਰਕਸ ਜਿਹੜਾ ਹੁੰਦਾ ਸੀ, ਲਿਬਾਸ ਹਮੇਸ਼ਾ ਤੋਂ ਸਫੇਦ ਨਹੀਂ ਰਿਹਾ। ਇਹ ਤੁਸੀਂ ਤਾਰੀਖ ਵੇਖੋਗੇ ਤੇ ਜਿਹੜੇ ਕਲੰਦਰ ਉਹ ਸੂਫੀਆਨਾ ਰਕਸ ਕਰਦੇ ਨੇ, ਧਮਾਲ ਪਾਉਂਦੇ ਨੇ, ਉਹ ਸਿਰਫ ਸਫੇਦ ਲਿਬਾਸ ਨਹੀਂ ਰਿਹਾ, ਲਿਬਾਸ ਉਹਨਾਂ ਦੇ ਬਦਲਦੇ ਰਹੇ ਨੇ, ਜਿਹਦਾ ਕਿ ਸਬੂਤ ਪ੍ਰੂਫ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ। ਲੇਕਿਨ ਟੋਪੀ ਸ਼ੁਰੂ ਤੋਂ ਰੰਗ ਵੀ ਇਹੋ ਹੀ ਰਿਹਾ ਤੇ ਟੋਪੀ ਵੀ ਇਸੇ ਸਟਾਈਲ ਦੀ ਰਹੀ। ਟੋਪੀ ਦਾ ਨਾ ਸਟਾਈਲ ਬਦਲਿਆ ਤੇ ਨਾ ਹੀ ਮਤਲਬ
डिज़ाइन चेंज होया ते ना रंग चेंज होया। ਉਹ ਜਾਂ ਹਜ਼ਰਤ ਮੌਲਾਨਾ ਮਤਲਬ ਉਹ ਜੋ ਲਿਖਿਆ ਵੀ ਮੈਨੂੰ ਨਹੀਂ ਨਾ ਸਹੀ ਪੜ੍ਹਨਾ ਆਉਂਦਾ ਪਿਆ, ਸ਼ਾਇਦ ਕਿਤੇ ਗਲਤ ਨਾ ਪੜ੍ਹ ਲਵਾਂ। ਉਹ ਥੱਲੇ ਜਿਹੜੇ ਦੋ ਦਰਵੇਸ਼ ਬੈਠੇ ਨੇ, ਯਾਨੀ ਕਿ ਉਹ ਸਮਝੋ ਕਿ ਮਤਾਲਿਆ ਕਰ ਰਹੇ ਨੇ ਜਾਂ ਇੱਕ ਦੂਜੇ ਦੇ ਨਾਲ ਤਬਾਦਲਾ ਖਿਆਲ ਕਰ ਰਹੇ ਨੇ। ਇਹ ਸਟੈਚੂ ਪਏ ਨੇ, ਲੇਕਿਨ ਬਣਾਏ ਉਹਨਾਂ ਏਡੀ ਕਰ ਨਫਾਸਤ ਦੇ ਨਾਲ ਨੇ ਕਿ ਜਿਸ ਤਰ੍ਹਾਂ ਇਹ ਹਕੀਕਤ ਅੰਦਰ ਬੈਠੇ ਨੇ, ਯਾਨੀ ਕਿ ਤੁਸੀਂ ਗੌਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਇਸੇ ਤਰ੍ਹਾਂ ਇੱਧਰ ਮਜਲਿਸ ਲੱਗੀ ਹੈ, ਯਾਨੀ ਕਿ ਆ ਦੇਖੋ ਨਾ, ਇਹ ਮਜਲਿਸ ਲੱਗੀ ਹੈ, ਉਹ ਬਹਿ ਕੇ ਆਪਸ ਦੇ ਵਿੱਚ ਬੜੀ ਸੰਜੀਦਗੀ ਦੇ ਨਾਲ ਉਹਨਾਂ ਦੇ ਚਿਹਰਿਆਂ ਦੇ ਉੱਤੋਂ ਸਟੈਚੂ ਜਿਹੜੇ ਬਣੇ ਨੇ ਉਹਨਾਂ ਦੇ ਵੀ ਚਿਹਰਿਆਂ ਤੋਂ ਸੰਜੀਦਗੀ ਨਜ਼ਰ ਆਉਂਦੀ ਹੈ ਕਿ ਕਿਵੇਂ ਉਹ ਬੜੇ ਸੰਜੀਦਗੀ ਦੇ ਨਾਲ ਤਬਾਦਲਾ ਖਿਆਲ ਕਰ ਰਹੇ ਨੇ ਜਾਂ ਪੜ੍ਹ ਰਹੇ ਨੇ। ਉਹ ਜਿਹੜਾ ਇੱਕ ਸਟੈਚੂ ਬਣਿਆ ਹੋਵੇ ਉਹ ਖਲੋਤਾ ਹੋਵੇ, ਉਹ ਮਤਲਬ ਇਹਨਾਂ ਦਾ ਇੱਕ ਜਿਹੜੀ ਉਹ ਧਮਾਲ ਪਾਉਣ ਲੱਗਦੇ ਨੇ ਜਾਂ ਮਤਲਬ ਰਕਸ ਕਰਨ ਲੱਗਦੇ ਨੇ, ਇਹਨਾਂ ਦਾ ਇੱਕ ਅੰਦਾਜ਼ ਇhtਰਾਮ ਨਾਲ, ਯਾਨੀ ਕਿ ਇਹ ਇਹਨਾਂ ਦੇ ਵਿੱਚ ਇhtਰਾਮ ਦੀ ਨਿਸ਼ਾਨੀ ਹੈ ਕਿ ਜਦੋਂ ਇਸ ਤਰ੍ਹਾਂ ਕਰਕੇ ਖਲੋਂਦੇ ਨੇ ਤਾਂ ਸਮਝੋ ਕਿ ਉਹ ਅਦਬ ਨਾਲ ਖਲੋਤੇ ਨੇ, ਯਾਨੀ ਕਿ ਰਿਸਪੈਕਟ ਵਾਸਤੇ ਉਹ ਇਸ ਤਰ੍ਹਾਂ ਖਲੋਤੇ ਹੁੰਦੇ ਨੇ। ਇਸੇ ਤਰ੍ਹਾਂ ਇਹਨਾਂ ਦਰਵੇਸ਼ਾਂ ਦੇ ਉੱਤੇ ਉਹ ਵੇਖੋ ਇੱਕ ਸਿੰਦਰੀ ਲੱਗੀ, ਉਹਦੇ ਤੇ ਲਿਖਿਆ ਅਲਾ ਇੰਨਾ ਔਲੀਆ ਅੱਲਾਹ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ। ਜ਼ੇਰ ਜ਼ਬਰ ਸ਼ਾਦਮਾ ਦੇ ਇਸ ਤਰ੍ਹਾਂ ਦੀ ਪੜ੍ਹਾਈ ਦੇ ਵਿੱਚ ਤੇ ਹੋ ਜਾਂਦਾ ਅੱਗਾ ਪਿੱਛਾ। ਉਹ ਯਾ ਹਜ਼ਰਤ ਮੌਲਾਨਾ ਹੁਣ ਹਾਂ ਹੈਲੋ ਓਕੇ ਥੈਂਕ ਯੂ ਰਿਸਪੈਕਟ ਓਕੇ 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 ਥੈਂਕ ਯੂ ਵੈਰੀ ਮਚ। ਥੈਂਕ ਯੂ। ਮੈਂ ਤੁਹਾਨੂੰ ਇੱਕ ਗੱਲ ਵਾਜ਼ਿਹ ਤੌਰ ਤੇ, ਇੰਨੇ ਦਿਨ ਮੈਨੂੰ ਇੱਥੇ ਹੋ ਗਏ ਨੇ ਇਸਤੰਬੁਲ, ਤੁਰਕੀ ਔਰ ਮੁਖਤਲਿਫ ਇਲਾਕਿਆਂ 'ਚ ਵਿਜ਼ਿਟ ਕਰਦਿਆਂ, ਕਿਸੇ ਜਗ੍ਹਾ ਵੀ ਪੈਂਟ ਸ਼ਰਟ ਪਾਇਆ, ਮੇਰੀ ਕੋਈ ਜਾਣ ਪਛਾਣ ਜਾਂ ਕਿਸੇ ਤਸਵੀਰ ਨਹੀਂ ਬਣਾਈ, ਕੋਈ ਮੈਨੂੰ ਖੁਸ਼ ਹੋ ਕੇ ਮਿਲਿਆ ਨਹੀਂ। ਜਦੋਂ ਮੈਂ ਆਪਣੇ ਸਿਰ ਦੇ ਉੱਤੇ ਪਗੜੀ ਰੱਖੀ, ਆਪਣਾ ਲਿਬਾਸ ਪਾਇਆ, ਉੱਤੇ ਵਾਸਕਟ ਪਾਈ, ਮਤਲਬ ਆਪਣੀ ਅਸਲੀਅਤ ਦੇ ਵਿੱਚ ਜਿਹੜਾ ਅਸਲ ਮੇਰਾ ਗੈਟਅਪ ਹੈ, ਰੂਪ ਹੈ, ਉਹਦੇ ਵਿੱਚ ਮੈਂ ਆਇਆ ਤੇ ਜਗ੍ਹਾ ਜਗ੍ਹਾ ਖਿਲਾਰ ਕੇ ਗੋਰੇ ਬਰਸਗੀਰ ਦੇ ਏਸ਼ੀਆਈ ਸਾਡੇ ਮਤਲਬ ਮੁਸਲਮਾਨ ਅੰਗਰੇਜ਼ ਸਾਰੇ ਮੇਰੇ ਨਾਲ ਖਲੋ ਖਲੋ ਕੇ ਤਸਵੀਰਾਂ ਬਣਾਉਣ ਲੱਗ ਪਏ ਕਿ ਸਾਨੂੰ ਬੜਾ ਚੰਗਾ ਲੱਗਦਾ ਵੀ ਇਹ ਲਿਬਾਸ ਵੀ, ਇਹ ਹੁਲੀਆ ਵੀ, ਇਹ ਗੈਟਅਪ ਵੀ। ਸੋ ਮੈਂ ਆਪਣੇ ਵੇਖਣ ਵਾਲਿਆਂ ਨੂੰ ਆਖਾਂਗਾ ਕਿ ਆਪਣੀ ਮਿੱਟੀ पे चलने का सलीका सीखो, संगे मर मर पे चलोगे तो फिसल जाओगे।